अस्सलाम वालेकुम, सत श्री अकाल, प्रणाम। एक पिंड पंजाब का चैनल की टीम ਚੱਕ नंबर 94 ਜੀਂਬੇ ਗੁੱਲੇ ਲਾਲਾ ਵਿੱਚ ਪਹੁੰਚੀ ਹੈ ਜੀ। ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੇਕ ਸਿੰਘ। ਲੁਧਿਆਣਾ ਤੋਂ ਆਏ ਹੋਏ ਇੱਕ ਰੰਗੀਲੇ ਬਾਬੇ ਦੇ ਨਾਲ ਸਾਡੀ ਗੱਲਬਾਤ ਆ ਜੀ। ਇਹਨਾਂ ਕੋਲ ਪੁੱਛਦੇ ਆ ਜੀ ਕਿ ਇਹ ਕਿਹੜੇ ਜ਼ਿਲ੍ਹੇ, ਕਿਹੜੀ ਤਹਿਸੀਲ ਔਰ ਕਿਹੜੇ ਪਿੰਡ 'ਚ ਉੱਠ ਕੇ ਆਇਆ ਜੀ। अस्सलाम वालेकुम बाबा जी। अस्सलामुअलैकुम। पिंड राजेवाल, तहसील समराला, जिला लुधियाना। ਬੱਲੇ ਬੱਲੇ ਬੱਲੇ। ਨਾਂ ਦੱਸੋ ਆਪਣਾ। मेरा नाम बग्गा, बाबे नाम बख्शी, माई दे नाम बिसनी। ਵਾਹ ਜੀ ਵਾਹ। ਨਹੀਂ ਬੱਗਾ ਨਾਂ ਤਾਂ ਉਦਾਂ ਕਹਿੰਦੇ ਹੋਗੇ, ਨਾਂ ਸਿੱਧਾ मैं क्या दिल्ली से ही मेरा बग्गा ही चलदा। ਅੱਛਾ ਬੱਗਾ ਹੀ ਚੱਲਦਾ ਆ। हाँ। ਚਿੱਟਾ ਰੰਗ ਆ ਨਾ ਇਸ ਕਰਕੇ। ना ना, हाजी फरजान की दुकान से बैठा मैं। ਅੱਛਾ ਬਜ਼ੁਰਗਾਂ ਦਾ ਨਾਮ ਵੀ ਦੱਸ ਦਿੱਤਾ ਹੈ। बख्शी, ਕੀ ਬਾਤ ਹੈ। माई नाम बिसनी। ਪਿੰਡ ਕਿਹੜਾ ਸੀ ਆਪਣਾ। पिंड राजेवाल, तहसील समराला, ਹਾਂ। जिला लुधियाना। ਉਮਰ ਕਿੰਨੀ ਸੀ ਜਨਾਬ ਦੀ। 12 साल दी। बोते चारदा आया, मईयां चारदा आया, भेडां चारदा आया, बकरियां चारदा आया। ਪਿੰਡ ਆਪਣਾ ਕਿਦਾਂ ਦਾ ਸੀ। पिंड साडा पक्का सी राजेवाल, कच्चा नहीं सी। ਅਸੀਂ ਲੋਕ ਬਾਹਰ ਦੇ ਆਏ ਆ, ਅਸੀਂ ਉੱਜੜ ਕੇ ਨਹੀਂ ਆਏ। ਅੱਛਾ। ਹਾਂ, ਇਹ ਤਾਂ ਰੱਬ ਦੀ ਤਕਦੀਰ ਬਾਗੀ 20 ਦਿਨ ਦੀ। ਬਾਕੀ ਉੱਥੇ ਅਮਨਾ ਚਾਨ ਸੀ। ਅਸੀਂ ਗਏ ਅਸਰ ਵਕਤ ਨਹਾਉਣ। ਅੱਛਾ। ਲਵੀ ਕਹਿੰਦੇ ਦਿਨ ਚੜ੍ਹਦੇ ਨੂੰ ਕੱਲ੍ਹ ਨੂੰ ਆਹਾ ਜਵਾਕ ਲੱਭਣੀ ਨਹੀਂ। ਅੱਛਾ। ਮੈਂ ਕਿਹਾ ਬਾਬਾ ਨਾਨਾ ਕੀ ਗੱਲ। ਬਾਗ ਕਹਿੰਦਾ ਰੱਬ ਦਾ ਭਾਣਾ ਵਗ ਜਾਣਾ। ਮੈਂ ਕਿਹਾ ਅੱਛਾ। ਉਧਰੋਂ ਦਿਨ ਛਿਪ ਗਿਆ, ਉਧਰੋਂ ਬੜੀ ਦੌੜ ਅੱਗ ਲਾਤੀ। ਚੱਕ ਚੱਕ ਬੰਦੇ, ਭੇਡਾਂ, ਬੱਕਰੀਆਂ, ਗੁੱਜਰਾਂ ਦੇ ਅੱਡ ਅੱਡੇ ਬਾੜੇ, ਉਹਨਾਂ ਲਾਤੀਆਂ ਅੱਗਾਂ। ਜਾਨਵਰ ਵੀ ਲੂਹ ਤੇ। ਜਾਨਵਰ ਵੀ ਲੂਤੇ, ਬੰਦੇ ਵੀ ਲੂਤੇ, ਕੋਈ ਅੰਤ ਨਹੀਂ ਛੱਡਿਆ ਹੈ। ਉਹ ਅੱਲਾ ਬਖਤ ਹੈ ਜਾਂ ਬਖਤ ਨਾ ਲਿਆਵੇ ਕਿਸੇ ਤੇ। ਸਹੀ ਗੱਲ ਹੈ। ਜਿਹੇ ਜਿਹੇ ਬਖਤਾਂ 'ਚ ਅਸੀਂ ਆਏ ਹਾਂ। ਅੱਛਾ ਬਾਬਾ ਜੀ, ਉਹ ਵੀ ਆਪਾਂ ਤੁਹਾਡੇ ਕੋਲ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ। ਤੁਸੀਂ ਪਹਿਲੇ ਸਾਨੂੰ ਆਪਣੇ ਪਿੰਡ ਦੇ ਬਾਰੇ ਦੱਸੋ ਵੀ ਉਸ ਪਿੰਡ 'ਚ ਕਿਹੜੀਆਂ ਕਿਹੜੀਆਂ ਕੌਮਾਂ ਰਹਿੰਦੀਆਂ ਸੀ। ਉਸ ਕੌਮ 'ਚ ਬਾਹਮਣ, ਚਮਾਰ, ਮੁਸਲਮਾਨ, ਸਿੱਖ। ਬਸ ਕਿੱਦਾਂ ਸੀ ਆਪਣਾ ਵਸੇਬ ਉਹਨਾਂ ਨਾਲ। ਬਹੁਤ ਵਾਧੂ, ਅੱਛਾ। ਬੇਓੜਕ ਵਾਧੂ। ਅੱਛਾ। ਨੱਠ ਨੱਠਾਏ ਜੱਫੀਆਂ ਭਾਵੇਂ ਤੇ। ਅੱਛਾ। 3 ਦਿਨ ਜਨ ਰਹਿਣੀ, ਲੱਡੂ ਜਲੇਬੀ ਖੁੱਲਾ, ਆਓ। ਗਾਉਣ ਵਾਲਾ ਨਾਲ। ਹਾਂ। ਜਿੰਨੀ ਚਿਰ ਸਵਾਰੀਆ ਡੋਗਰ ਨਾ ਜਾਵੇ ਉਹਨਾਂ ਚਿਰ ਨਿਕਾਹ ਨਹੀਂ ਸੀ, ਫੇਰੇ ਨਹੀਂ ਸੀ ਹੁੰਦੇ। ਅੱਛਾ। ਹਾਂ। ਹੁਣ ਮਸ਼ਹੂਰ ਉੱਥੇ ਦਾ ਗਾਇਕ ਹੋਣਾ। ਹੈ। ਉਹ ਕੋ ਮਸ਼ਹੂਰ ਗਾਣ ਵਾਲਾ ਹੋਣਾ ਨਾ। ਹਾਂ ਹਾਂ, ਗਾਉਣ ਛਪਾਰ ਦਾ ਡੋਗਰ ਸੀ ਉਹ। ਅੱਛਾ, ਮੁਸਲਮਾਨਾਂ 'ਚ ਗੁੱਜਰ ਹੀ ਸੀਗੇ ਬਸ। ਗੁੱਜਰ ਗਾਉਂਦੇ ਬਹੁਤਾ ਸੀ। ਨਹੀਂ ਰਹਿੰਦੇ ਪਿੰਡ 'ਚ। ਸਾਰੇ ਪਿੰਡਾਂ 'ਚ ਗੁੱਜਰ ਰਹਿੰਦੇ ਸੀ। ਆਪਣੇ ਪਿੰਡ 'ਚ ਮੁਸਲਮਾਨ ਬਰਾਦਰੀ 'ਚ ਸਰ ਗੁੱਜਰ ਹੀ ਸੀ ਜਾਂ ਰਾਈ ਜੱਟ ਹੋਰ ਵੀ ਸੀਗੇ। ਸਾਰੀ ਕੌਮਾਂ ਸੀ, ਵਿੱਚੇ ਰਾਈ, ਵਿੱਚੇ ਜੱਟ, ਵਿੱਚੇ ਮੁਸਲਮਾਨ, ਵਿੱਚੇ ਸਿੱਖ। ਲੰਬੜਦਾਰੀ ਮੁਸਲਮਾਨਾਂ 'ਚ ਕਿਸੇ ਕੋ ਸੀ ਨਾ, ਹਾਂ। सब किसी को नहीं सी। ਸਿੱਖ ਸੀਗੇ। एक सैन्य नंबरदार को, फौगू नंबरदार को नंबरदारी थी। ਆ ਸੁਣਾਓ ਉੱਥੋਂ ਦੀ गलबात ਹਾਂ। ये अज शादी आ, उन्होंने एकण एकड़ अपनी आ महफिल बैठी आ। एकण इकट्ठे होके अज जाओ फलाने दे ब्याह करो मदाद। उन्होंने कोई भरा कुछ चक्की आउंदा, कोई कुछ चक्की आउंदा। एकण दे लोग सी वो। ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਸੀ। पिंड पिंड बौंदली, समराला, फिर अपने दलीज, रोडियाल, भमद्दी चकोही। ਅੱਛਾ। बस इदां दे पिंड वा। ਚਲੇ ਜਾਂਦੇ ਹੁੰਦੇ ਸੀ ਆਲੇ ਦੁਆਲੇ ਪਿੰਡਾਂ 'ਚ। मैं सब ना फिर आया दिल्ली ਆਹ से। ਤੁਸੀਂ ਭੇਡਾਂ 'ਚ ਚਰਾਉਂਦੇ ਰਹੇ ਆ। दिल्ली से मैं घूमे आया। ਦਿੱਲੀ ਕੀ ਕਰਨ ਗਏ ਸੀ। दिल्ली असी गए थे शैल करन। ਅੱਛਾ। हाँ शैल। ਦਿੱਲੀ ਫੇ ਕੀ ਦੇਖਿਆ। दिल्ली दिल्ली ते बहुत वधिया शहर आ। ਭੁੱਲੇ ਤਾਂ ਨਹੀਂ ਸੀ ਜਾ ਕੇ। ना ना, मेरे नाल जिकण आ बनी आ महफिल बैठी आ, एकण 50 बंदे सी। ਆਪਾਂ ਲੀਡਰ ਹੋਣੇ ਸਾਰਿਆਂ ਦੇ। ਆਪਾਂ ਮੋਹਰੀ ਹੋਣੇ ਸਾਰਿਆਂ ਦੇ। ਬਸ ਉਹ ਤਾਂ ਖੁਸ਼ੀ ਨਾਲ ਮਿਲ ਗਏ ਸੀ ਬੰਦੇ। ਉਹ ਤਾਂ ਖੁਸ਼ੀ ਨਾਲ ਮਿਲ ਘਰਦਿਆਂ ਨੂੰ ਦੱਸ ਕੇ ਗਏ ਸੀ ਜਾਂ ਉਦਾਂ ਹੀ ਚੋਰੀ ਚੋਰੀ। ਘਰ ਦੇ ਨਾਲ ਸੀ ਸਾਡੇ। ਅੱਛਾ ਨਾਲ ਸੀਗੇ ਹਾਂ। ਘਰ ਦੇ। ਬਾਬਾ ਤੂੰ ਲੱਗਦਾ ਤਾਂ ਰੌਣਕੀ ਜਿਹਾ ਆ, ਉਹ ਗੱਲਬਾਤ ਤਾਂ ਸੁਣਾ ਸਾਨੂੰ ਉੱਥੋਂ ਦੀ। ਗੱਲਬਾਤ ਹੁਣ ਤੈਨੂੰ ਕਿਹੜੀ ਸੁਣਾਵਾਂ, ਤੂੰ ਮੈਨੂੰ ਕੋਈ ਪੁੱਛ। ਸੁਣਾ ਦੇ, ਕੋਈ ਸ਼ਰਾਰਤਬਾਜ਼ੀ ਦੀ ਸੁਣਾ ਦੇ। ਨਾ ਸ਼ਰਾਰਤ, ਸ਼ਰਾਬ ਖੁੱਲੀ ਆਂਦੀ ਸੀ, ਜਿੰਨੀ ਮਰਜ਼ੀ ਕਰਦੇ ਬੀਜਲ, ਕੋਈ ਦਿੱਕਤ ਨਹੀਂ ਹੈ। ਅੱਛਾ, ਸ਼ਰਾਬ ਨਹੀਂ ਸ਼ਰਾਰਤ। ਸ਼ਰਾਕ
ਲੋਕਾਂ ਦੇ ਪੱਠੇ ਪੁੱਠੇ ਤਾਂ ਚਰਾਉਂਦੇ ਹੀ ਰਹੇ ਹੋਣੇ ਆ। ਅਸੀਂ ਤਾਂ ਲੋਕਾਂ ਨੂੰ ਕੁੱਟ-ਕੁੱਟ ਕੇ ਕਮਰੇ ਕਰ ਦਿੰਦੇ ਸੀ, ਇੱਥੋਂ ਫੜ ਲੈਣੇ ਐ ਕਰਦੇ। ਅੱਛਾ ਹਾਂ ਭਾਈ ਇਦਾਂ ਨਹੀਂ ਦੱਸਣਾ ਹੈਗਾ। ਹੂੰ ਤੇ ਲੋਕਾਂ ਦੇ ਧੱਕੇ ਨਾਲ ਚਰਾ ਲੈਂਦੇ ਮੈਂ ਕਿਹਾ ਸੀਗੇ, ਅਸੀਂ ਤਾਂ ਖੜੀਆਂ ਹੀ ਚੱਕ ਦਿੰਦੇ ਸੀ ਕੰਮ, ਅੱਛਾ ਅਸੀਂ ਨਹੀਂ ਸੀ ਡਰੇ। ਹਾਂ ਸਾਡੇ ਮਗਰ ਗਾਲਾਂ ਕੱਢੀ ਜਾਵੇ ਸੁਣਨੀ ਹੀ ਮੈਂ ਨਹੀਂ। ਕਿਹਾ ਅਸੀਂ ਅੱਜ ਸਹੀ ਗੋਈਰਾ ਨਹੀਂ ਗਏ, ਹਾਂ ਸਾਨੂੰ ਐ ਉਂਗਲੀ ਲਾ ਕੇ ਦੇਖੀ ਪੁਲਿਸ ਨੇ। ਜਦੋਂ ਆਪਾਂ ਕੀਤਾ ਹੀ ਕੱਖ ਨਹੀਂ, ਪੁਲਿਸ ਨੇ ਉਂਗਲੀ ਕਾਹਦੀ ਲਾਣੀ ਆ। ਉਹ ਬੈਠਾ ਪੁੱਛ ਸਕਦਾ ਹੈ। ਅੱਛਾ ਹਾਂ ਵੀ ਵੀ ਹੈ ਕੋਈ ਗਵਾਹੀ ਕਿਸੇ ਬੰਦੇ ਕੋ ਬਜ਼ੁਰਗਾਂ ਨੇ ਕੋਈ ਪੁੱਠਾ ਕੰਮ ਕੀਤਾ ਹੋਵੇ? ਤੇ ਚਲੋ ਆਪੇ ਦੱਸ ਦਿਓ ਕਿਹੜਾ ਪੁੱਠਾ ਕੰਮ ਕੀਤਾ। ਨਾ ਪੁੱਠਾ ਨਹੀਂ ਕੀਤਾ। ਨਾ ਫਿਰ ਪੁਲਿਸ ਨੇ ਕੱਲ ਹੀ ਫੜਨਾ ਸੀ, ਐਵੇਂ ਹੀ ਫੜ ਲੈਣਾ ਉਹ ਸੀ। ਭੇਡਾਂ ਬੱਕਰੀਆਂ ਚਾਰਦੇ ਰਹੇ ਆ ਅਸੀਂ। ਭੇਡਾਂ ਬੱਕਰੀਆਂ ਦਾ ਕਿਹੜਾ ਕੇਸ ਬਣ ਜਾਣਾ ਸੀਗਾ? ਹਾਂ ਬੜੇ ਬਣਦੇ ਰਹੇ ਆ। ਤੂੜੀ ਦੇ ਚੋਰ ਨੂੰ ਕਿਹੜੀ ਸਜ਼ਾ ਹੋ ਜਾਂਦੀ? ਗਾਲ ਬੰਦਾ ਹੀ ਹੁੰਦਾ। ਲਾ ਕਹਿੰਦੇ ਸੁਣਨੇ ਵੀ ਛੱਲੀਆਂ ਬਹੁਤ ਚੱਬਦੇ ਰਹੇ ਆ। ਨਾਲੇ ਤਾਂ ਅਸੀਂ ਅਗਲੇ ਨੂੰ ਕੁੱਟਦੇ ਰਹੇ ਆ, ਕੀ? ਛੱਲੀਆਂ ਚੱਬਦੇ। ਅੱਛਾ ਨਾਲੇ ਕਹਿਣਾ ਇਹ ਬਕਸਾ ਛੱਲੀਆਂ ਸਾਡੀਆਂ ਨੇ, ਅੱਛਾ ਇੱਕ ਚਪੇੜ ਤੁਹਾਨੂੰ ਮਿਲਾਂਗੇ, ਇੱਕ ਚਪੇੜ ਉਹਦੇ ਇੱਧਰ ਮਾਰਨੀ, ਇੱਕ ਉਹਦੇ ਮੂੰਹ ਤੇ ਇੱਧਰ ਮਾਰਨੀ। ਅੱਛਾ ਅਸੀਂ ਆਹ ਕੰਮ ਕਰਦੇ ਰਹੇ ਹਾਂ। ਫਿਰ ਧੱਕਾ ਹੀ ਕਰਦੇ ਰਹੇ ਲੋਕਾਂ ਨਾਲ। ਹਾਂ ਧੱਕਾ ਹੀ ਕਹਿੰਦੇ 100 ਛੱਲੀ ਖਾ ਜਾਂਦੇ ਆ। ਬਿਲਕੁਲ ਖਾਂਦੇ ਸੀ। ਹਾਂ ਇੱਕ ਟਾਈਮ 'ਚ, ਹੈਂ ਇੱਕੋ ਟਾਈਮ 'ਚ। ਉਹ ਇੱਥੇ ਬੈਠੀ ਖਾਈ ਜਾਣੀਆਂ। ਹੂੰ ਤੂੰ ਆ ਗਿਆ ਤੈਂ ਚੱਕ ਲਈ, ਮੈਂ ਆ ਗਿਆ ਮੈਂ ਚੱਕ ਲਈ, ਦੂਆ ਆ ਗਿਆ ਦੂਏ ਨੇ ਚੱਕ ਲਈ। ਅੱਛਾ ਹਾਂ ਛੱਲੀ 100 ਤੋੜ ਦਿੰਦੇ ਸੀ ਅਸੀਂ। ਸ਼ਾਮ ਨੂੰ ਲੱਸੀ ਪੀ ਲੈਣੀ, ਫਰਮਾ ਵਾਂਗੂ ਸੁੱਕਣੀ ਲੱਸੀ, ਅੱਛਾ ਮੱਕੀ ਹਜਮ। ਕੀ ਬਾਤ ਹੈ। ਹਾਂ ਹੁਣ ਕੀ ਪੁੱਛਦਾ ਮੇਰੇ ਤੋਂ, ਹੁਣ ਮੈਂ ਬੁੱਢਾ ਹੋ ਗਿਆ। ਜਵਾਨੀ ਬਾਰੇ ਦੇ ਵਾਕਿਆ ਕੁਝ ਜਵਾਨੀ ਬਾਰੇ ਤੁਹਾਨੂੰ ਦੱਸਿਆ ਤਾਂ ਵੀ ਤੁਸੀਂ ਅੱਜ ਪੂਰਾ ਗਲਾਸ ਮੈਨੂੰ ਫੜਾਏ ਗਏ, ਮੈਂ ਪੀ ਗਿਆ। ਇੰਨੇ ਕੁ ਨਾਲ ਕੀ ਬਣਦਾ? ਨਾ ਅਜੇ ਮੇਰਾ ਬਣਿਆ ਕੱਖ ਨਹੀਂ। ਬੋਤਲ ਹੀ 2.5 ਲੀਟਰ ਦੀ ਨੂੰ ਮੂੰਹ ਲਾਣਾ ਚਾਹੀਦਾ। ਹਾਂ ਦੋ ਚਾਹੀਦੀਆਂ। ਹਾਂ ਦੋ ਚਾਹੀਦੀਆਂ, ਫੇਕ ਉਹ ਮੜਿਆ ਨਗਾਲ ਗਿੱਲਾ ਹੋਣਾ। ਹਾਂ ਸੇਰ ਕੇ ਚਾਹੀਦਾ। ਅੱਛਾ ਆਸੇ ਸ਼ੱਕਰ ਵੀ ਚਾਹੀਦੀ ਆ ਨਾਲ, ਫੇਰ ਠੰਡਾ ਹੁੰਦਾ ਅੰਦਰ, ਫੇਰ ਠੰਡ ਪੈਂਦੀ ਹੈ। ਦੁੱਧ ਦਰ ਘਿਓ ਤਾਂ ਮੇਰੇ ਅੰਦਰ ਨੂੰ ਜਾਂਦਾ ਨਾ, ਮੇਰਾ ਅੰਦਰ ਹਰਾ ਹੋ ਜਾਂਦਾ। ਕੀ ਬਾਤ ਹੈ। ਜਾਂ ਗੋਸ਼ਤ ਮੇਰੇ ਕੋਲ ਨੂੰ ਕੱਢ ਲਿਆ, ਮੈਂ ਕਹਿੰਦਾ ਨਾ ਪਰੇ ਕਰ ਲਓ। ਅੱਛਾ ਗੋਸ਼ਤ ਨਹੀਂ ਸ਼ੌਕ ਨਾਲ ਖਾਂਦੇ? ਨਾ ਯਾਨੀ ਥਿੰਦੇ ਦੇ ਸ਼ੌਕੀਨ ਆ। ਹਾਂ ਰੋਹ ਕਿੰਨੀ ਕੁ ਪੀ ਜਾਂਦੇ ਸੀ? ਰੋ 2 ਕਿਲੋ 4 ਕਿਲੋ 5 ਕਿਲੋ 6 ਕਿਲੋ। ਅੱਛਾ ਹਾਂ ਤੇ ਜੇ ਗੰਡ ਕੋ ਤੁਹਾਨੂੰ ਬਿਠਾ ਦਿੱਤਾ ਜਾਵੇ, ਪੇਸ਼ੀਆਂ ਕਿੰਨੀਆਂ ਖਾ ਲਓਗੇ? ਇੱਥੇ ਇੱਕ ਰਾਈ ਸੀਗਾ, ਅਸੀਂ ਗਏ ਭੇਡਾਂ ਚਾਰਨ ਕਾਸੀ। ਅੱਛਾ ਕਾਸੀ ਢਿੰਡੇ। ਹਾਂ ਅੱਛਾ ਕਹਿੰਦਾ ਬਕਸੀ ਮੋੜ ਲਿਆ ਭੇਡਾਂ ਇਹਨੂੰ, ਹਾਂ ਪੱਤ ਆਈ ਪਈ ਆ, ਚੰਡੀ ਪਈ ਆ। ਕਹਿੰਦਾ ਜੇ ਤਾਂ ਖਿਲਾਉਣਾ ਗੁੜ ਮੈਨੂੰ ਤਾਂ ਮੈਨੂੰ ਦੱਸ ਦੇ, ਜੇ ਨਹੀਂ ਖਾਣਾ ਤਾਂ ਦੱਸ ਦੇ। ਕਹਿੰਦਾ ਖਿਲਾਉਣਾ। ਚੱਕ ਕੇ ਰੰਬਾ ਗੰਢ ਤੇ ਗੱਭੇ ਦੀ ਲੀਕ ਮਾਰ ਲਈ। ਅੱਛਾ ਕਹਿੰਦਾ ਇੱਧਰਲਾ ਹਿੱਸਾ ਮਾਰ ਮੇਰਾ, ਲਈ ਆਪਣੀ ਵੀ ਇੰਨਾ ਮੇਰਾ ਆ। ਇੱਧਰਲਾ ਮੇਰਾ, ਇੱਧਰਲਾ ਤੁਹਾਡਾ। ਅੱਛਾ ਚੁੱਪ ਕਰ ਖਾ ਕੇ ਵਿਹਲਾ ਕਰਕੇ ਰੱਖਤਾ। ਕਹਿੰਦਾ ਬੱਗੇ ਨੂੰ ਪਾ ਦੇ। ਉਹਨੇ ਦੂਆ ਪੂੰਝਾ ਉਹ ਪਾਤਾ ਮੈਨੂੰ। ਬੱਗੇ ਉਹਨਾਂ ਨੇ ਗੋਲੀਆਂ ਲਵਾਤੀਆਂ ਹੋਣੀਆਂ। ਅੱਛਾ ਅਸੀਂ ਤਾਂ ਭਰੀਆਂ ਪਿੜ ਲਾਉਂਦੇ ਸੀ। ਕੀ ਕਰਦੇ ਸੀ? ਉਹ ਅਸੀਂ ਤਾਂ ਭਰੀਆਂ ਪਿੜ ਲਾਉਂਦੇ ਸੀ। ਆਹ ਬੰਦਾ ਬੈਠਾ 70 ਮਣ ਪੱਕੀ ਕਣਕ 3 ਬੰਦੇ ਗਾ ਲਿਆਏ ਸੀ ਅਸੀਂ। ਵਾਹ ਜੀ ਵਾਹ। ਉਹ ਦੋ ਕੌਣ ਸੀ ਨਾਲ? ਹੈਂ ਇੱਕ ਮਰਾਸੀ ਸੀ, ਅੱਛਾ ਇੱਕ ਇਹ ਸੀ, ਇਹ ਗਾਲਾਂ ਲਾਉਣ ਤੇ ਖੜਿਆ ਨਾ ਮਸ਼ੀਨ ਤੇ? ਮਸ਼ੀਨ ਤੇ। ਅੱਛਾ ਮਸ਼ੀਨ ਤੇ। ਹਾਂ ਆਈਨੇ ਬੰਦੇ ਬੈਠਾ, ਮੈਨੂੰ ਗਾ ਕੇ ਦਿਖਾਇਓ 70 ਮਣ ਕਣਕ। ਔਖਾ ਕੰਮ ਆ। ਆ ਨਹੀਂ ਕਰ ਸਕਦੇ। ਉਹ ਬੈਠਾ ਪੁੱਛ ਰੱਖਦਾ। ਹਾਂ ਬਾਬਾ ਤੇਰੀ ਹਿੰਮਤ ਆ ਬਈ। ਇੱਥੋਂ ਚਲੇ ਗਏ ਉੱਥੇ ਮੁੰਡਾ ਵਿਆਹੁਣ। ਅੱਛਾ ਉਹ ਬੰਦੇ ਨੇ ਲਿਆ ਮੇਰੇ ਮੂਹਰੇ ਰਸ ਸਿੱਟੀ ਗਿਆ। ਰਸ? ਆਹੋ ਪਾਪੇ। ਆਹੋ ਮੈਂ ਫਿਰ ਲਾਤੇ ਭਰੀਆਂ ਪਿੜ। ਆਓ ਪੁੱਛ ਸਕਦਾ। ਕਿੰਨੇ ਗਲਾਸ ਪੀਤੇ? ਕਾਹਦੇ? ਦੁੱਧ ਦੇ? ਉਹ ਦੁੱਧ ਦੇ ਤਾਂ 10 ਕੁ ਪੀ ਲਈਦੀ ਆ। ਕੀ ਕਹਿੰਦੇ ਹੁਣ ਇੰਨੇ ਕੁ? ਇਹ ਨਾ ਮੈਨੂੰ ਕਿਸੇ ਨੇ ਕਹਿੰਦੇ। ਅੱਛਾ ਬਾਬਾ ਫਿਰ ਤੈਨੂੰ ਤਾਂ ਕੋਈ ਹਿੰਮਤ ਵਾਲੇ ਬਰਾਤ ਨੂੰ ਕਹਿੰਦਾ ਹੋਣਾ। ਮੈਨੂੰ ਹਾਂ ਜਿਹਨੇ ਅਗਲੇ ਕਿਸੇ ਕੋ ਬਦਲਾ ਲੈਣਾ ਹੋਵੇ। ਮੈਨੂੰ ਬਹੁਤਾ ਤਾਂ ਹਾਜੀ ਫਰਜਾਨ ਝੱਲਦਾ ਸੀ। ਅੱਛਾ ਹਾਂ ਗਾਉਂ ਝੱਲਦਾ ਸੀ ਗੁੱਜਰ। ਉਹਨੂੰ ਕੰਨ ਪਈ ਹੋਣੀ ਤੁਹਾਡੀ। ਹਾਂ ਠੀਕ ਹੈ। ਉਹ ਕਹਿੰਦਾ ਸੀ ਛੱਡ ਦਿਓ ਵਿੱਚ, ਮੈਂ ਖੜਾ ਇੱਥੇ। ਸਰਕਾਰੀ ਸਾਨ ਹੈ। ਹਾਂ ਬਾਬਾ ਫਿਰ ਕੋਈ ਇੰਨਾ ਖਾਣ ਪੀਣ ਸੀ, ਕੋਈ ਘੋਲ, ਕੋਈ ਇਦਾਂ ਦੀ ਗੇਮ ਗੂਮ ਵੀ ਕੀਤੀ ਹੈ? ਅਸੀਂ 2 ਬੰਦੇ ਸੀਗੇ ਉੱਥੇ ਪੁਲੀ ਤੇ। ਅੱਛਾ ਉਹ ਮੋੜ ਵਾਲੀ ਤੇ। ਇੱਕ ਮੈਂ, ਇੱਕ ਜੂਸ ਵਾਲੀ, ਅੱਛਾ
ਇੱਕ ਆ ਗਿਆ ਆਪਣੇ ਅੱਲਾ ਜਨ ਤਰੀਬ ਕਰੇ ਜਾਨਾ, ਉਹ ਮੈਂ ਢਾਲੇ ਐਵੇਂ ਹੀ ਬਿਲਾ ਵਜ੍ਹਾ ਹੀ। ਘੁਲ ਕੇ। ਅੱਛਾ, ਘੋਲ ਕੇ। ਇੱਕ ਨੇ ਮੇਰੀ ਲੱਤ ਇੱਧਰੋਂ ਫੜ ਲਈ, ਇੱਕ ਨੇ ਇੱਧਰੋਂ ਫੜ ਲਈ। ਅੱਛਾ। ਉਹ ਮੈਨੂੰ ਐ ਪਾੜਨ ਲੱਗੇ। ਹਾਂ ਜਾਨੂ ਜਾਮੀਨ ਗੁੱਜਰ ਆ ਗਿਆ, ਹਾਂ। ਉਹਨੇ ਆ ਕੇ ਦੋ ਮਾਰੀਆਂ ਉਹਨੇ। ਅੱਛਾ ਅੱਛਾ, ਉਦਾਂ ਹੀ ਦੱਸ ਦਿਆ ਕਰੋ ਤੁਸੀਂ। ਨਾ ਉੱਦਾਂ ਨਹੀਂ, ਉਹਨੇ ਫਿਰ ਮੈਨੂੰ ਛਡਾਇਆ ਨਿਜ਼ਾਮਦੀਨ ਨੇ। ਅੱਛਾ। ਕਹਿੰਦਾ ਇਹ ਸੂਰਾਂ ਦੇ ਤੂੰ ਮੱਥੇ ਕਿੱਥੇ ਕਿਉਂ ਆ ਲੱਗਿਆ? ਮੈਂ ਕਹਿੰਦਾ ਇਹ ਮੈਂ ਢਾਲੇ, ਕਹਿੰਦਾ ਤੂੰ ਕਿਉਂ ਤੇ ਢਾਲੇ? ਹਾਂ ਮੈਂ ਕਿਹਾ ਮੈਂ ਆਪਣੀ ਪਾਵਰ ਨਾਲ ਢਾਹੇ ਨੇ। ਹਾਂ। ਕਹਿੰਦਾ ਨੱਠ ਜਾ ਇੱਥੋਂ। ਜਦ ਤੋਂ ਆਪਾਂ ਨਹੀਂ ਲਵੇ ਲੱਗੇ ਉਹਨਾਂ ਦੋਹਾਂ ਦੇ। ਹੱਥ ਦਿਖਾਤੇ ਨਾ ਆਪਣੇ। ਹਾਂ। ਆਪਾਂ ਉਥੋਂ ਜਦੋਂ ਉੱਠ ਕੇ ਆਏ, ਹਾਂ। 47 ਦਾ ਟਾਈਮ ਆ ਗਿਆ, ਕੋਈ ਉਹ ਗੱਲਬਾਤ ਸੁਣਾਓ ਕਿਦਾਂ ਆਪਾਂ ਫਿਰ ਉਥੋਂ ਕੂਚ ਕੀਤਾ। ਉਹ ਬੱਚਾ ਉਹ ਹੈ ਜਿਹਾ ਵਕਤ ਅੱਲਾ ਨਾ ਲਿਆਵੇ। ਬਹੁਤ ਬਹੁਤ time ਸੀ। ਬਹੁਤ ਵੱਡ ਵਡਾਂਗਾ ਹੋਇਆ ਦੁਨੀਆ ਐ ਬੜ ਬੜ ਸਿਰ ਦੀ ਇੱਕ ਗਾਜਰਾਂ ਵੱਢੀ ਦੀਆਂ। ਗਾਜਰਾਂ ਦੇਖੀਆਂ ਤਾਂ ਕਦੇ? ਮੈਂ ਦੇਖੀ ਕਦ? ਗਾਜਰਾਂ ਦੇ ਮੌਸਮ 'ਚ ਹੀ ਦੇਖੀਆਂ ਜੀ। ਬਹੁਤਾਂ ਨੂੰ ਭਾਵੇਂ ਦੇਖਿਆ, ਹਾਂਜੀ ਪਾਉਂਦੇ। ਮਈਆਂ ਨੂੰ ਭਾਵੇਂ ਦੇਖਿਆ। ਹਾਂਜੀ ਹਾਂਜੀ। ਅਸੀਂ ਉਹ ਕੰਮ ਕਰਦੇ ਰਹੇ ਹਾਂ। ਅੱਛਾ। ਕਿੱਦਾਂ ਫਿਰ ਨਿਕਲੇ ਪਿੰਡੋਂ? ਬਾ ਪਿੰਡੋਂ ਦਿਨ ਛਿਪਦੇ ਨਾਲ ਬੱਚਾ ਬੜੀ ਦਾ ਉਹਦਾ ਅੱਗ ਲੱਗ ਗਈ ਜਿਕਣਾ 93। ਬਾ ਚੱਕ ਚੱਕ ਭੇਡਾਂ ਬੰਦੇ ਉਹਦੇ ਵਿੱਚ ਗਈਆਂ ਸਭ ਲੂਤੇ, ਹਾਇਓ ਮਾਰ ਤੇ ਲੁੱਟ ਲਏ, ਹਾਇਓ ਮਾਰ ਤੇ ਲੁੱਟ ਲਏ। ਸਵੇਰ ਨੂੰ ਇੱਕ ਬੰਦੇ ਬੈਠੇ ਆਲੇ ਸਾਡੇ ਰਾਤ ਨੂੰ ਲੈ ਕਹਿੰਦਾ ਬਖਸ਼ੀ ਚੁੱਪ ਕਰਕੇ ਮਲੇਰਕੋਟਲੇ ਦਿਨ ਛੱਡਿਆ ਉਹਨੇ। ਅੱਛਾ। ਗੱਡਾ ਭਰਿਆ ਭਾਈ ਭਰ ਕੇ ਮਲੇਰਕੋਟਲੇ ਚਲੇ ਗਏ। ਬਸ ਉੱਥੇ ਆਪਣੇ ਮੀਨਾ ਕਰਹੇ ਜਾਨੂ ਸਾਈਦ ਨੂੰ ਤੁਰ ਪਏ। ਮਲੇਰਕੋਟਲੇ ਵੱਢ ਟੁੱਕ ਨਹੀਂ ਹੋਈ ਉੱਥੇ? ਨਾ ਉਹ ਮੁਸਲਮਾਨ ਗੁਰੂਆਂ ਦੀ ਇੱਕ ਨਾ ਨਾ ਕਹਿਣ ਸੀਗਾ ਵੀ ਇੱਥੇ ਆ ਕੇ ਬੰਦੇ ਨੂੰ, ਇੱਥੇ ਆਏ ਹੋਏ ਬੰਦੇ ਨੂੰ ਕਿਸੇ ਨੂੰ ਕੁਝ ਨਹੀਂ ਕਹਿਣਾ। ਨਹੀਂ ਨਹੀਂ ਨਹੀਂ, ਉਹ ਮੁਲਕ ਹੁਣ ਵੀ ਉਕਣੇ ਬਾਹਰ ਦਾ। ਇਸੇ ਤਰ੍ਹਾਂ ਹੀ ਆ। ਹਾਂ, ਉਹਦੀ ਬਾਦਸ਼ਾਹੀ, ਉਹਦੀ ਫੌਜ, ਉਹਦੀ ਸਿੱਕਾ ਉਹਦਾ ਲਹਿਦਾ, ਉਹਦਾ ਹੁਣ ਵੀ ਪੁੱਛ ਚੱਲਦਾ। ਅੱਛਾ, ਫਿਰ ਮਲੇਰਕੋਟਲੇ ਤੁਸੀਂ ਕਿੰਨੀ ਦੇਰ ਰਹੇ? 1 ਮਹੀਨਾ 1.5 ਮਹੀਨਾ। ਫਿਰ ਕਹਾਂ ਤੁਹਾਨੂੰ ਗੱਡੀ ਲੱਗੂਗੀ। ਬਾਪੇ ਜੇ ਗੱਡੀ ਦਾ ਨਾਂ ਲੈ ਲਿਆ, ਬਲਦ ਮਈਆਂ ਮੁਈਆਂ ਸਭ ਕੁਛ ਉੱਥੇ ਹੀ ਛੱਡਤਾ। ਤੁਰ ਕੇ ਆਏ। ਤੁਰ ਕੇ ਆਏ। ਲਾਹੌਰ ਫਿਰ ਸਟੇਜ 'ਤੇ ਖੜ ਗਿਆ। ਅੱਛਾ। ਕਹਿੰਦਾ ਇੱਕ ਨਾ ਕਰਿਓ ਜਾ ਕੇ ਪਾਕਿਸਤਾਨ 'ਚ ਚੋਰੀ, ਇੱਕ ਨਾ ਪੀਓ ਨਲਕਿਆਂ ਦਾ ਪਾਣੀ, ਨਹਿਰੀ ਪਾਣੀ ਪੀ ਲਿਓ ਫਿਰ ਬਚੋਗੇ। ਇਹ ਕਹਿੰਦੇ ਚੋਰੀ ਕਰਾਂਗੇ ਰੱਜ ਕੇ, ਨਲਕਿਆਂ ਦਾ ਪਾਣੀ ਪੀਵਾਂਗੇ ਰੱਜ ਕੇ, ਛੇਤੀ ਮਰਾਂਗੇ। ਬਾਬਾ ਜੀ ਇਹ ਜਦੋਂ ਤੁਸੀਂ ਉੱਥੋਂ ਮਲੇਰਕੋਟਲਿਓਂ ਲਾਹੌਰ ਤੱਕ ਆਏ, ਉਦੋਂ ਤੱਕ 1 ਮਹੀਨਾ ਗੁਜ਼ਰ ਚੁੱਕਿਆ ਸੀਗਾ ਵੱਢ ਟੁੱਕ ਨੂੰ। ਤੁਸੀਂ 20 ਦਿਨ ਸਾਰਾ 20 ਦਿਨ ਚੱਲਿਆ। ਤੁਸੀਂ ਉਸ ਦੌਰਾਨ ਕੀ ਦੇਖਿਆ ਉੱਥੇ ਰਾਹ ਦੇ ਵਿੱਚ? ਰਾਹ ਦੇ ਵਿੱਚ ਜਦ ਬੱਚਿਆ ਸੀ ਰਾਹੋਂ ਐ ਉਤਰਦੇ ਸੀ ਨਾ, ਸਾਡੇ ਡਾਂਗ ਆ ਮਾਰਦੇ ਸੀ ਵੱਟ ਕੇ ਡੋਗਰੇ। ਉਹ ਫੀਨੇ ਜਿਹੜੇ ਆ। ਹਾਂ। ਫਿਰ ਪਾਣੀ ਬਚਿਆ ਸੀ ਉਹ ਪੀਤਾ ਜਿਹੜਾ ਅੰਦਰ ਨੂੰ ਜਾਵੇ ਨਾ। ਆਹ ਛੱਪੜਾਂ ਦਾ ਪਾਣੀ ਦੇਖਿਆ, ਇਹੋ ਜਿਹਾ ਪਾਣੀ ਪੀਂਦੇ ਆਏ ਹਾਂ। ਲੀਆਂ 'ਚ ਜਿਹੜਾ ਖੜਾ ਸੀ ਪਾਣੀ ਉਹ ਵੀ ਪੀਤਾ। ਹਾਂ। ਟੀਂਡੇ ਪਕਾਹਾਂ ਦੇ ਅਸੀਂ ਖਾਧੇ ਆ, ਕਿੱਕਰਾਂ ਦੀ ਲੌਂਗ ਅਸੀਂ ਖਾਧੀ ਆ। ਪਕਾਹਾਂ ਦੇ ਟੀਂਡੇ, ਟਾਹਲੀਆਂ ਦੇ ਪੱਤੇ, ਬੇਰੀਆਂ ਦੇ ਪੱਤੇ, ਕਿੱਕਰਾਂ ਦੀ ਲੌਂਗ, ਜੋ ਲੱਭਿਆ ਆਪਣਾ ਪੇਟ ਭਰਿਆ। ਬਸ ਇੱਥੇ ਤਾਂ ਆ ਕੇ ਲੱਗੇ। ਹੁਣ ਇੱਥੇ ਇਹਨਾਂ ਨੂੰ ਕਹੋ ਤਾਂ ਲੋਕਾਂ ਨੂੰ ਵੀ ਆ ਖਾ ਕੇ ਦਿਖਾਓ, ਜਾਂ ਤੂੰ ਖਾ ਕੇ ਦਿਖਾ ਕੁਝ ਵੀ ਮੈਨੂੰ। ਨਹੀਂ ਖਾਏ ਨਹੀਂ ਹੁੰਦੇ। ਬਸ ਮਾੜਾ ਪੱਕਿਆ ਸਾਲਨ ਰੋਟੀ ਨਹੀਂ ਕਰਦੇ ਖਾਂਦੇ। ਇਹ ਤਾਂ ਬਹੁਤ ਦੂਰ ਦੀ ਗੱਲ ਆ। ਉਹ ਜਿਹਾ ਅੱਲਾ ਬਖਤ ਨਾ ਲਿਆਵੇ ਕਿਸੇ ਤੇ ਵੀ। ਬਹੁਤ ਮਾੜਾ ਟਾਈਮ ਸੀਗਾ। ਹਾਂ। ਉਸ ਦੌਰਾਨ ਫਿਰ ਤੁਹਾਡੇ ਜਿਹੜੇ ਆਪਣੇ ਵਸੇਬ ਦੇ ਲੋਕ ਸੀ ਉਹਨਾਂ ਨੇ ਤੁਹਾਨੂੰ ਕੋਈ ਮਦਦ ਨਹੀਂ ਕੀਤੀ ਹੈਗੀ? ਨਾ, ਕਿਸੇ ਨੇ ਨਹੀਂ ਕੀਤੀ। ਕੋਈ ਨੁਕਸਾਨ? ਨੁਕਸਾਨ ਸਾਡੇ 5 ਜੀ ਮਾਰੇ ਗਏ ਉੱਥੇ। ਉਹ ਦੱਸੋ ਕਿੱਦਾਂ ਮਰੇ ਆ? ਪਤਾ ਨਹੀਂ ਕਿੱਥੇ ਮਾਰੇ ਨੇ, ਕਿੱਥੇ ਨਹੀਂ ਮਾਰੇ। ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ? ਨਾ ਨਾ ਹੋ ਸਕਦਾ ਜੀਂਦੇ ਹੀ ਹੋਣ। ਨਾ ਨਾ, ਉਹ ਮਰ ਖਪ ਗਏ। ਨਹੀਂ ਆਪਾਂ ਕਿੱਦਾਂ ਕਹਿ ਸਕਦੇ ਵੀ ਮਰ ਗਏ ਜਦੋਂ ਕਮਲਿਆ 70-75 ਸਾਲ ਹੋ ਗਏ ਪਾਕਿਸਤਾਨ ਬਣੇ, ਜਦ ਤੋਂ ਲੱਭੇ ਹੀ ਨਹੀਂ ਸਾਨੂੰ। ਬਾਬਾ ਜੀ ਬਹੁਤ ਸਾਰੇ ਇਹ ਸਟੋਰੀਆਂ ਦੀ ਵਜ੍ਹਾ ਤੋਂ ਬੰਦੇ ਜਿਹੜੇ ਆ ਨਾ ਬੱਚਿਆ ਬੰਦੇ ਸਮਝਦੇ ਸੀ ਵੀ ਮਰੇ ਆ ਲੇਕਿਨ ਜੀਂਦੇ ਨਿਕਲੇ ਆ। ਉਹ ਮਾਰੇ ਗਏ। ਅੱਛਾ। ਉਹ ਜਿਉਂਦੇ ਨਹੀਂ ਹਨ, ਉਹ ਮਾਰੇ ਗਏ। ਹੋ ਸਕਦਾ ਅੱਲਾਹ ਪਾਕ ਉਮਰ ਉਹਨਾਂ ਦੀ ਵਧਾਈ ਹੋਵੇ, ਬੱਚੇ ਹੋਣ। ਮੇਰਾ ਜਾਂ ਅੰਦਰ ਕਹਿੰਦਾ ਵੀ ਉਹ ਹੈ ਨਹੀਂ, ਮਾਰਤੇ ਲੋਕਾਂ ਨੇ, ਮਾਰੇ ਚੂਹੇ। ਆਪਣੇ ਕੀ ਕੀ ਲੱਗਦੇ ਸੀ? ਇੱਕ ਭੂਆ ਲੱਗਦੀ ਸੀ, ਇੱਕ ਸਾਡੀ ਦਾਦੀ ਸੀ।
ਉਹਨਾਂ ਦੇ ਨਾਂ ਕੀ ਕੀ ਸੀ ਬਾਬਾ ਜੀ? ਇੱਕ ਨਾ ਆਤੀ, ਮੁੰਡੇ ਨੂੰ ਉਮੀਦ, ਦਾਦੀ ਸਾਡੀ ਦਾ ਨਾਂ ਦਾ ਨਹੀਂ ਪਤਾ। ਉਹ ਤੁਹਾਡੇ ਤੋਂ ਜੁਦਾ ਕਿੱਦਾਂ ਹੋ ਗਏ? ਅਸੀਂ ਰਹੇ ਤੇ ਗਏ ਦਾਊਦ, ਉਹ ਰਹੇ ਸੀ ਰਾਜੇਵਾਲ, ਅੱਛਾ, ਤਾਂ ਜੁਦੇ ਜੁਦੇ ਹੋ ਗਏ। ਉਹਨਾਂ ਦੇ ਵਿੱਚੋਂ ਕੋਈ ਬਚ ਕੇ ਆਇਆ? ਉਹਨਾਂ ਵਿੱਚੋਂ ਸਾਡਾ ਚਾਚਾ ਬਚ ਕੇ ਆ ਗਿਆ ਸੀਗਾ। ਫਿਰ ਉਹ 5 ਵਾਰੀ ਸਾਡੇ ਬਾਪ ਨੇ ਵਿਆਹਿਆ। 5 ਵਾਰੀ ਵਿਆਹ? ਹਾਂ, ਸਾਡਾ ਚਾਚਾ। ਉਧਰੋਂ ਬੱਚਾ ਪੈਦਾ ਹੋ ਜਾਣਾ, ਉਧਰੋਂ ਜਨਾਨੀ ਨੇ ਮਰ ਜਾਣਾ, ਅੱਛਾ, ਫਿਰ ਵਿਆਹ ਦੇਣਾ, ਫਿਰ ਵਿਆਹ ਦੇਣਾ। 5 ਵਾਰੀ ਵਿਆਹਿਆ। ਬੱਚੇ ਕਿੰਨੇ ਹੋ ਗਏ ਜੀ 5 ਵਿਆਹਾਂ ਚੋਂ? ਪਿਛਲੇ ਵਿਆਹ ਦੇ 3 ਕੁੜੀਆਂ, ਇੱਕ ਮੁੰਡਾ। ਅੱਛਾ, ਮੁੰਡਾ ਐਤਕੀ ਚੇਤ ਫੱਗਣ 'ਚ ਮਰ ਗਿਆ। ਅੱਲਾ। ਕੁੜੀਆਂ ਹੈਗੀਆਂ। ਅੱਛਾ ਬਾਬਾ ਜੀ, ਤੁਸੀਂ ਇੰਡੀਆ ਜਾ ਕੇ ਆਏ ਬਾਅਦ ਦੇ ਵਿੱਚ? ਹਾਂ, ਕਦੋਂ? ਹੋ ਗਏ 20 ਕੁ ਸਾਲ। ਅੱਛਾ, ਪਿੰਡ ਆਪਣਾ ਦੇਖਿਆ? ਹਾਂ, ਕਿੱਦਾਂ ਦਾ ਸੀ? ਉੱਦਾਂ ਦਾ ਸੀ ਜਾਂ ਬਦਲ ਗਿਆ ਸੀ? ਮੌਸਮ ਮੱਲ ਬਦਲ ਗਈ। ਦੁਨੀਆ ਕੋ ਪੈਸਾ ਹੋ ਗਿਆ ਆਮ, ਖੁੱਲਾ। ਅੱਗੇ ਲੋਕਾਂ ਕੋ ਸੀਗੇ ਤੰਗ, ਹੁਣ ਜਿਹੜਾ ਸੂਜੀ ਅਰਬ ਆ ਨਾ, ਅਰਬ ਲੋਕ ਬਾਹਰ ਜਾਣ ਲੱਗ ਗਏ, ਉਹਨੇ ਚੱਕ ਲਏ, ਉਹਨੇ ਚੱਕ ਲਿਆ ਮੁਲਕ। ਤੁਹਾਨੂੰ ਕਿਸੇ ਪਛਾਣ ਲਿਆ ਸੀ ਬੰਦੇ ਨੇ ਪੁਰਾਣੇ ਨੇ? ਬੱਲੇ ਬੱਲੇ ਐ ਨਾਠ ਜੱਫੀਆਂ ਪਾਉਂਦੇ ਸੀ ਲੋਕ। ਅੱਛਾ। ਕਹੇ ਤੇ ਬਖਸ਼ੀ ਦਾ ਮੁੰਡਾ ਰਾਜੇ ਵਾਲੀਏ ਦਾ। ਬੱਗਾ ਆ ਗਿਆ ਹੈ? ਹਾਂ, ਬੱਗਾ ਬੱਗਾ ਹੋ ਗਈ ਪਿੰਡ 'ਚ? ਸਾਡੇ ਕੋਲ 8 ਬਣ ਪੱਕਾ ਕੱਪੜਾ ਸੀ, ਜਾਂ ਅਸੀਂ ਪੱਕੇ ਨੇ ਆ ਕੇ ਉਤਰੇ ਹਾਂ। ਅੱਛਾ, ਫਿਰ ਸਾਨੂੰ ਆਹ ਠੰਡਦਾਰ ਦਾ ਗੱਡਾ ਲੈ ਕੇ ਆਇਆ ਸੀ ਉੱਥੋਂ। ਜਦ ਉੱਥੇ ਅਸੀਂ ਗਏ ਬਾਘੇ ਬਾਰਡਰ, ਐਡਾ ਉੱਚਾ ਬੈਂਚ ਤੇ ਕਾਪੀਆਂ ਦਾ ਜੋ ਗਰਾ ਲਾਇਆ ਪਿਆ, ਅੱਛਾ, ਮੈਂ ਵੀ ਰੱਖਤੀਆਂ। ਮੈਂ ਕਿਹਾ ਜਨਾਬ ਇਹ ਦਸਖਤ ਕਰਨੇ ਆ, ਦਸਖਤ ਕਰੋ, ਮੋਹਰ ਲਾਉਣੇ ਆ, ਮੋਹਰ ਲਾ ਦਿਓ। ਕਹਿੰਦਾ ਬਾਬਾ ਜੀ ਰੁਪਈਆ 4000 ਕੱਢ। ਮੈਂ ਕਿਹਾ ਜੇ ਸਾਡੇ ਕਾਗਜ਼ਾਂ 'ਚ ਗਲਤੀ ਆ ਫਿਰ ਤਾਂ ਮੁੜ ਜਾਂਦੇ ਲੈਲਪੁਰ ਨੂੰ ਇਹ, ਆਹ ਜੇ ਨਹੀਂ ਸਹੀ ਤਾਂ ਚਾਰ ਕਾਹਦਾ ਦਈਏ? ਬਸ ਮੈਂ ਨਹੀਂ ਦਿੰਦਾ। ਜਦ ਨੂੰ ਇੱਕ ਨੌਜਵਾਨ ਅੰਦਰੋਂ ਬੱਚੀ ਨਿਕਲ ਆਈ ਇਹ ਬਾਗੇ ਬਾਰਡਰ ਤੇ ਕਿ ਅੱਗੇ? ਬਾਘੇ ਬਾਰਡਰ ਤੇ। ਅੱਛਾ, ਕਹਿੰਦੀ ਭਾਈ ਦੀ ਜਾਨ ਕਿੱਥੇ ਆਣਾ? ਮੈਂ ਕਿਹਾ ਭਾਈ ਦਲੀਜ। ਉਹਨੇ ਮੈਨੂੰ ਮਾਮਾ ਕਹਿਤਾ, ਮੈਂ ਉਹਦੇ ਸਿਰ ਤੇ ਹੱਥ ਰੱਖਤਾ। ਅੱਛਾ, ਜਾਂਦਾ ਜਾਂਦਾ ਰਿਸ਼ਤੇਦਾਰੀ ਜੂ ਬਣ ਗਈ ਫਿਰ? ਅੱਛਾ, ਉਹਨੇ ਤੁਹਾਨੂੰ ਮਾਮਾ ਕਹਿਤਾ? ਹਾਂ, ਫਿਰ? ਉਹਨੇ ਕਾਪੀਆਂ ਚੱਕੀਆਂ, ਦਸਖਤ ਕਰਕੇ ਕਹਿੰਦੀ ਆ ਉੱਥੋਂ ਬਟਾ, ਉਹ ਖੜੀ ਆ ਲਾਰੀ, ਪੈਸੇ ਬਟਾ ਕੇ ਚੜ੍ਹ ਜਾ, ਤੈਨੂੰ ਦਿੱਲੀ ਸੇ ਕੋਈ ਬੁਲਾਊ ਨਾ। ਆਖੇ ਜਾਂਦਾ ਜਾਂਦਾ ਆਖੇ ਉਹ ਬੰਦੇ ਨੂੰ ਰੁਪਈਏ 10 ਫੜਾਈ ਮਾਲਕ ਦੇ ਕੇ ਮਾਸਿਆ। ਇਹੀ ਜੀ ਉਹ ਕਾਕੀ ਨੇ ਮੇਰੇ ਨਾਲ ਕੀਤੀ। ਕਿਉਂ ਭਲਾ ਨਾ ਹੋਇਆ, ਸਿਰ ਤੇ ਹੱਥੇ ਰੱਖਿਆ ਉਹਦੇ, ਦਸਖਤ ਕਰਾ ਕੇ ਪੈਸੇ ਬਟਾ ਕੇ ਲਾਰੀ ਭਾਲਤਾ। ਕਿੰਨੇ ਦਿਨ ਰਹੇ ਆਪਣੇ ਪਿੰਡ? ਹੈਂ 3 ਮਹੀਨੇ ਮੈਂ ਰਹਿ ਕੇ ਆਇਆ ਸੀ। ਰਿਆਂ ਫਿਰ ਰਹੇ ਬਾਬਾ ਜੀ ਕਿਹਨਾਂ ਕੋਲ ਸੀ? ਹੈਂ ਸਾਡੀਆਂ ਭੈਣਾਂ ਉੱਥੇ, ਨਾਨਕੇ ਸਾਡੇ ਉੱਥੇ, ਮਾਸੀ ਦੇ ਪੁੱਤ ਸਾਡੇ ਉੱਥੇ। ਅੱਛਾ, ਕਿਹੜੇ ਏਰੀਏ 'ਚ? ਲੁਧਿਆਣੇ 'ਚ। ਹਲੇ ਵੀ? ਹਾਂ ਹਲੇ ਵੀ ਬੈਠੇ ਆ? ਹਾਂ ਅੱਛਾ, ਹਾਂ, ਮੇਰੇ ਕੋਟਰੇ 'ਚ। ਨਹੀਂ ਮਲੇਰਕੋਟਲਾ ਹੋਰ ਆ, ਲੁਧਿਆਣਾ ਹੋਰ ਆ? ਉਹ ਇੱਕੋ ਹੀ ਮਲੇਰਕੋਟਲਾ ਹੋਰ ਆ, ਜਿਹੜੀ ਰਹਿੰਦੀ ਹੈ ਉਹ ਮਲੇਰਕੋਟਲੇ 'ਚ ਆ ਹੁਣ। ਅੱਛਾ ਅੱਛਾ ਅੱਛਾ, ਹਾਂ, ਠੀਕ। ਮਲੇਰਕੋਟਲੇ ਦਾ ਤਾਂ ਸੇਬ ਕਹਿੰਦੇ ਬੜਾ ਵਧੀਆ ਆ। ਬੱਲੇ ਬੱਲੇ ਕੋਈ ਅੰਤ ਨਹੀਂ। ਹਾਂ, ਸਾਰੇ ਸ਼ਹਿਰਾਂ ਨਾਲੋਂ ਵਾਧੂ ਆ। ਜਿੱਕਣ ਆਪਣਾ ਲਹਿਰਪੁਰ ਦੀ ਮਸ਼ਹੂਰੀ ਆ, ਇੱਕਣ ਮਲੇਰਕੋਟਲੇ ਦੀ ਸਾਰੇ ਹੀ ਪਿਆਰ ਮੁਹੱਬਤ ਨਾਲ ਰਹਿੰਦੇ ਆ। ਬੱਲੇ। ਤੇ ਤੁਹਾਡੀਆਂ ਤਾਂ ਬੜੀਆਂ ਦਾਵਤਾਂ ਕੀਤੀਆਂ ਹੋਣੀਆਂ? ਸਾਨੂੰ ਹਾਂ, ਇੱਥੇ ਬੈਠੇ ਆ ਟੂਸਿਆਂ ਦੇ ਗੁੱਜਰ, ਜਿੰਨੇ ਪਾਕਿਸਤਾਨੀ ਆਏ ਸੀ ਉਹਨਾਂ ਨੇ ਸਾਰਿਆਂ ਰੋਟੀ ਕਰਤੀ ਸਾਨੂੰ। ਅੱਛਾ, ਐਂ ਰੱਖਦੇ ਸ਼ਰਾਬ ਦੀਆਂ ਬੋਤਲਾਂ, ਛੰਨੇ ਪਰ ਗੋਸ਼ਤ ਦੇ ਰੱਖਤੇ ਮੋਹਰੇ, ਲੈ ਵੀ ਕਹਿੰਦੇ ਖਾਓ। ਮੈਂ ਚੱਕ ਕੇ ਚੁੱਪ ਕਰਕੇ ਗੋਲ ਬੋਟੀਆਂ ਦਬਾ ਦਬ ਚੱਕ ਕੇ ਵਿਹਲਾ ਕਰਕੇ ਉਹ ਮਾਰਿਆ। ਕਹਿੰਦਾ ਪੀ। ਮੈਂ ਕਿਹਾ ਮੈਂ ਨਹੀਂ ਪੀਣੀ ਹੈ। ਮੈਂ ਕਹਿੰਦਾ ਖਾਣਾ, ਮੈਂ ਕਿਹਾ ਦੁੱਧ ਕੇ ਮੈਂ ਤਾਂ ਖਾਣ ਗਿਆ ਹੋਇਆ, ਮੈਂ ਨਹੀਂ ਇਹ ਹੋਰ ਕੰਮ ਕਰਨਾ। ਸਾਡੇ ਮਜ਼ਹਬ 'ਚ ਵੈਸੇ ਵੀ ਹਰਾਮ ਆ। ਹਾਂ ਹੈ ਰਹਾਮ, ਪਰ ਉਹ ਬੰਦੇ ਨੂੰ ਜਿਉਂਦਾ ਕਰ ਦਿੰਦੀ ਆ ਖੜਾ। ਅੱਛਾ, ਹਾਂ, ਇਹ ਕਿਤੇ ਚੁਸਕਾ ਲਾਇਆ ਲੱਗਦਾ। ਨਾ ਹਾਂ, ਇੱਕੋ ਵਾਰ ਪੀ ਕੇ ਦੇਖ ਲਈ, ਅੱਛਾ। ਮੁੜ ਨਹੀਂ ਪੀਤੀ। ਉਦੋਂ ਫਿਰ ਜੀਂਦਿਆਂ 'ਚ ਹੋ ਗਏ ਸੀ? ਬਸ ਜਿਉਂਦਾ ਹੀ ਕਾਹਦਾ ਹੋ ਗਿਆ ਸੀ, ਮੈਂ ਕੁੱਟ ਖਾਣ ਲੱਗ ਪਏ ਸੀ। ਬਾਬਾ ਫਿਰ ਜਦੋਂ ਉੱਥੇ ਤੁਸੀਂ ਇੰਡੀਆ ਗਏ ਆ, ਕੀ ਫੇਰਾ ਤੋਰਾ ਕੀਤਾ ਉੱਥੇ? ਫੇਰਾ ਤੋਰਾ, ਉਹ ਗੱਲ ਸੁਣਾਓ ਉੱਥੋਂ ਦੀ। ਫੇਰਾ ਤੋਰਾ ਬਸ ਇਹੀ ਆ,
ਭੈਣਾਂ ਆਪਣੇ ਰਿਸ਼ਤੇਦਾਰਾਂ ਕੋਲ ਲੈ ਗਈਆਂ, ਅੱਛਾ ਮਾਸੀ ਦੇ ਪੁੱਤ ਆਪਣੇ ਭੈਣਾਂ ਭਾਈਆਂ ਕੋਲ ਲੈ ਗਏ, ਜਿੱਥੇ ਇੱਥੇ ਮੁੰਡੇ ਵਿਆਹੇ ਸੀ, ਕੁੜੀਆਂ ਵਿਆਹੀਆਂ ਸੀਆਂ। ਬਾ ਕੋਈ ਕੁਛ ਉਹਨਾਂ ਨੂੰ ਪਤਾ ਤਾਂ ਲੱਗ ਗਿਆ ਹੋਣਾ ਕਿ ਬੱਗਾ ਸ਼ੇਰ ਆਇਆ ਆ ਪਾਕਿਸਤਾਨ ਚੋਂ, ਹੈ ਜਦੋਂ ਭਾਂਡੇ ਖਾਲੀ ਕੀਤੇ ਉਹਨਾਂ ਹੋਣੇ ਨੂੰ ਆ। ਤਾਰਾਂ ਖੜਕਾਤੀਆਂ। ਤੇਰਾ ਵਰਗਾ ਮੁੰਡਾ ਚੜ੍ਹਦਾ ਸਕੂਟਰ ਤੇ ਬਈ 94 ਬੱਗਾ ਆ ਗਿਆ, ਮੇਰੀ ਨੇ ਮੁਲਾਕਾਤ ਕਰਨੀ। ਪਿੰਡ ਆ ਕੇ ਕਹਿੰਦੇ ਨਾ ਕਰੋ ਇੱਥੇ, ਉਹਦੇ ਕੋਲ ਆਊ, ਦੂਏ ਕੋਲ ਨਹੀਂ ਆਉਣਾ। ਸਾਰੇ ਜੀ ਜਿੰਨਾ ਵੀ ਸੀ ਕੁਲਮਾ ਸਭ ਆ ਕੇ ਮਿਲਿਆ, ਲੈ ਕਹਿੰਦੇ ਹੁਣ ਜਾਓ। ਅੱਛਾ ਬਾਬਾ ਜੀ ਆਓ ਭਗਤ ਕੀਤੀ। ਬੱਲੇ ਕੋਈ ਅੰਤ ਨਹੀਂ, ਸਿੱਖ ਵੀ ਮਿਲੇ ਸੀਗੇ। ਬੱਲੇ ਬੱਲੇ ਨਾਠ ਨਾਠ ਮਿਲਦੇ ਰਹੇ ਆ। ਅੱਛਾ ਕੀ ਕਹਿੰਦੇ ਸੀਗੇ? ਕਹਿੰਦੇ ਰੱਬ ਦਾ ਬਾਗਿਆ ਥੋੜੇ ਤੇ ਸਾਡੇ ਤੇ ਭਾਣਾ, ਜਿਹੜੇ ਤੁਸੀਂ ਵਿਛੜ ਗਏ ਸਾਡੇ ਵਿੱਚ। ਉਹ 14-15 ਦਿਨਾਂ ਦਾ ਜਿਹੜਾ ਟਾਈਮ ਸੀ ਬੜਾ ਮਾੜਾ ਟਾਈਮ ਸੀ, ਬਹੁਤ ਕਿਆਮਤ ਦਾ ਮੰਜ਼ਰ ਸੀ। ਹਾਂ, ਉਹ ਜਿਹਾ ਬਖਤਾਂ ਦਾ ਪਾਲਾ ਪਾ ਕੇ ਲਿਆਵੇ ਨਾ। ਇਸੇ ਕਰਕੇ ਜੀ ਅਸੀਂ ਆ ਇੰਟਰਵਿਊ ਕਰੀਦੇ ਆ ਬਜ਼ੁਰਗਾਂ ਦੇ, ਤੁਹਾਡੀ ਜਾਂ ਤੁਹਾਡੇ ਤਰ੍ਹਾਂ ਲੋਕਾਂ ਦੀ ਗੱਲਬਾਤ ਜਿਹੜੀ ਆ ਉਹ YouTube ਤੇ ਚੜਾਈ ਦੀ ਆ, ਕਿ ਜਿਹੜੀ ਆਉਣ ਵਾਲੀ ਨਸਲ ਕਮ ਸੇ ਕਮ ਉਹਨਾਂ ਨੂੰ ਇਹ ਪਤਾ ਲੱਗੇ ਕਿ ਪਾਕਿਸਤਾਨ ਜਿਹੜਾ ਨਾ ਕਿੱਦਾਂ ਬਣਿਆ, ਕਿੰਨੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਲੋਕਾਂ ਨੇ, ਫਿਰ ਜਾ ਕੇ ਖਿੱਤਾ ਜਿਹੜਾ ਨਾ ਇਹਦੀਆਂ ਨੀਹਾਂ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਖੂਨ ਹੈ, ਤਾਂ ਜਾ ਕੇ ਮੁਲਕ ਬਣਿਆ। ਇਹ ਬੱਚਾ ਇਹਨਾਂ ਨੂੰ ਕਿੰਨਾ ਤੂੰ ਸਮਝਾ ਲਈ, ਇਹ ਸਮਝਣ ਵਾਲੇ ਨਹੀਂ ਹਨ, ਇਹ ਨਹੀਂ ਸਮਝਣ ਵਾਲੇ। ਚਲੋ ਕਿਤੇ ਸਮਝ ਆਈ ਜਾਊਗੀ। ਨਾ ਨਾ ਨਾ, ਜਾਂ ਮੇਰਾ ਦਿਲ ਕਹਿੰਦਾ ਵੀ ਸਮਝਣ ਵਾਲੇ ਨਹੀਂ ਹਨ, ਜਾਂ ਬੱਚਾ ਮੇਰਾ ਦਿਲ ਕਹਿੰਦਾ ਨਾ ਵੀ ਇਹ ਸਮਝਣ ਵਾਲੇ ਨਹੀਂ। ਬਾਬਾ ਜੀ ਇੰਡੀਆ 'ਚ 2 ਵਾਰੀ ਗਏ ਕਿ 1 ਵਾਰੀ? ਮੈਂ ਇੱਕੋ ਹੀ ਵਾਰੀ ਗਿਆ ਮੱਲ। ਭੈਣਾਂ ਸਾਡੀਆਂ ਉੱਥੇ, ਮਾਸੀ ਦੇ ਪੁੱਤ ਸਾਡੇ ਉੱਥੇ ਨਾਭੇ ਪਟਿਆਲੇ 'ਚ ਰਹਿੰਦੇ ਆ। ਨਾਭੇ ਪਟਿਆਲੇ ਕਿਹੜੇ ਪਿੰਡ 'ਚ? ਪਿੰਡ ਦਰਗਾਹਪੁਰ, ਅੱਛਾ ਨਾਭਾ ਪਟਿਆਲਾ ਜ਼ਿਲ੍ਹਾ। ਜਦ ਉੱਥੋਂ ਫਿਰ ਤੁਸੀਂ ਵਾਪਸ ਆਏ, ਤੁਹਾਡਾ ਟਾਈਮ ਪੂਰਾ ਹੋ ਗਿਆ ਵੀਜ਼ੇ ਦਾ, ਫਿਰ ਤੁਹਾਨੂੰ ਕਿੱਦਾਂ ਵਿਦਾ ਕੀਤਾ ਉਹਨਾਂ ਨੇ? ਕਿਹਨੇ? ਉਹਨਾਂ ਨੇ ਸਾਰਿਆਂ ਨੇ। ਬਸ ਉੱਥੇ ਫਿਰ ਤੂੰ ਇਹ ਮੰਨ ਲਾ ਜ਼ਿਆਦਾ ਆ ਗਏ ਨਾ ਅੱਡੇ 'ਚ, ਅੱਛਾ ਲਾਰੀ ਆ ਗਈ ਦਿੱਲੀੋਂ। ਜਦ ਦਿੱਲੀੋਂ ਲਾਰੀ ਆਈ ਤਾਂ ਮੁਲਕ ਆਇਆ ਖੜਾ ਪਾਕਿਸਤਾਨ ਨੂੰ ਆਉਣਾ, ਕਹਿੰਦਾ ਚੜੀ ਚੱਲੋ। ਡਰਾਈਵਰ ਕਹਿੰਦਾ 50 ਮਿੰਟ ਗੱਡੀ ਲੇਟ ਹੋ ਗਈ, ਕਹਿੰਦਾ ਚਾਹੇ 100 ਮਿੰਟ ਲੇਟ ਹੋ ਜਾ, ਚੱਕ ਕੇ ਗੱਡੀ ਬਾਘੇ ਬਾਰਡਰ ਬੈਂਕ ਦੇ ਵਿੱਚ ਮਾਰੂ। ਮੇਰੇ ਨਾਂ ਚੜੀਆਂ ਸਵਾਰੀਆਂ। ਜਦ 50 ਮਿੰਟ ਗੱਡੀ 60 ਮਿੰਟ ਲੇਟ ਹੋ ਗਈ, ਲਵੀ ਕਹਿੰਦਾ ਹੁਣ ਛੱਡ ਦਿਓ ਇਹਨਾਂ ਨੂੰ। ਬਾਪੇ ਵਿੱਚ ਵਾੜ ਲਏ, ਜਿਉਂ ਗੱਡੀ ਚੱਕੀ ਆ ਚੱਕ ਕੇ ਬਾਘੇ ਬਾਰਡਰ ਬੈਂਕ ਦੇ ਵਿੱਚ ਮਾਰੀ। ਕਹਿੰਦਾ ਆ ਖੜੀ ਹੈ ਗੱਡੀ ਬੈਂਕ, ਚੱਕਰ ਜਿਹੜਾ ਕੈਸ਼ ਹੈਗਾ ਇਹਨਾਂ ਕੋਲ। ਅੱਛਾ, ਫਿਰ ਇਹਦਾ ਮਤਲਬ ਤੁਹਾਡਾ ਸਫ਼ਰ ਰਿਹਾ ਇੰਡੀਆ ਦਾ ਜਿਹੜਾ ਤੁਸੀਂ ਕੀਤਾ, ਚੰਗਾ ਲੋਕਾਂ ਨੇ ਆਓ ਭਗਤ ਕੀਤੀ। ਬਿਲਕੁਲ ਬੋਏ ਹੋਰ ਕੋਈ ਅੰਤ ਨਹੀਂ ਛੱਡਿਆ। ਮੇਰੇ ਕੋਲ 2 ਮਣ ਪੱਕਾ ਵਜਨ ਹੋ ਗਿਆ ਸੀ ਮੇਰਾ, ਖਾ ਖਾ ਕੇ ਦੁੱਧ ਕੇ। ਅੱਛਾ ਹੁਣ ਮੈਂ ਅੱਧਾ ਰਹਿ ਗਿਆ। ਫਿਰ ਕਿਹੜਾ ਲਾਇਆ ਉਹ? ਓਏ ਹੁਣ ਸਾਡੇ ਤੇ ਇੱਕ ਕੇਸ ਚੱਲਦਾ, ਅੱਛਾ ਸਾਡੇ ਤੇ ਕੇਸ ਚੱਲਦਾ ਬੇਗੁਨਾਹ। ਅੱਲਾਹ ਪਾਕ ਤੁਹਾਨੂੰ ਜੀ ਉਸ ਕੇਸ ਚੋਂ ਅਗਰ ਤੁਸੀਂ ਬੇਗੁਨਾਹ ਤਾਂ ਬਰੀ ਕਰੇ ਜੀ, ਅਸੀਂ ਤਾਂ ਦੁਆ ਕਰ ਸਕਦੇ ਹਾਂ। ਸ਼ੁਕਰ ਆ ਜੇ ਕਰ ਦੋ ਬਈ ਅੱਲਾਹ ਪਾਕ। ਆਹ ਮਹਿਫਲ ਬੈਠੀ ਆ ਪਿੰਡ ਦੀ, ਜੇ ਅੱਜ ਸਹੀ ਕੋਈ ਵਾਧੇ ਵਾਲੀ ਗੱਲ ਹੋਵੇ ਜਾਂ ਘਾਟੇ ਵਾਲੀ ਗੱਲ ਹੋਵੇ। ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਜੀ 94 ਵਿੱਚ। ਬਾਬਾ ਜੀ ਹੁਣਾਂ ਨਾਲ ਗੱਲਾਂ ਬਾਤਾਂ ਹੋਈਆਂ, ਰੌਣਕ ਵੀ ਲਾਈ, ਦੁੱਖ ਦੀਆਂ ਗੱਲਾਂ ਵੀ ਕੀਤੀਆਂ। ਇਹਨਾਂ ਨੇ ਦੁਬਾਰਾ ਇੰਡੀਆ ਦਾ ਸਫ਼ਰ ਵੀ ਕੀਤਾ, ਉਹਦੇ ਵਿੱਚ ਫਿਰ ਜੋ ਇਹਨਾਂ ਨਾਲ ਉੱਥੇ ਲੋਕਾਂ ਨੇ ਮੇਲ ਵਰਤਾਅ ਕੀਤਾ ਉਹਦਾ ਵੀ ਜ਼ਿਕਰ ਕੀਤਾ। ਇਨਸ਼ਾਅੱਲਾ ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਫਿਰ ਕਿਸੇ ਬਜ਼ੁਰਗ ਦੇ ਨਾਲ, ਨਵੇਂ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਏਗੀ ਜੀ। ਰੱਬ ਰਾਖਾ ਜੀ।